ਅਗਲੀ ਜਿਹੜੀ ਜੀ। ਹਰਜੋਤ ਸਿੰਘ ਜੀ ਖਬਰ ਆਪਾਂ ਵੈਨੇਜ਼ੁਏਲਾ ਵਾਲੇ ਪਾਸੇ ਨੂੰ ਰੁੱਖ ਜੇ ਕਰਦੇ ਜਾਈਏ, ਉੱਥੇ ਭੂਚਾਲ ਤੋਂ ਜਿਹੜੇ ਪੀੜਤ ਲੋਕ ਨੇ ਉਹਨਾਂ ਦਾ ਬਹੁਤ ਜ਼ਿਆਦਾ ਮੰਦਾ ਹਾਲ ਆ। ਹੁਣ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਆ ਉਹ ਹਜ਼ਾਰਾਂ ਦੇ ਵਿੱਚ ਪਹੁੰਚ ਚੁੱਕੀ ਆ। 1450 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਪੁਸ਼ਟੀ ਆ ਉਹ ਹੋ ਚੁੱਕੀ ਆ। ਵੈਨੇਜ਼ੁਏਲਾ ਦੇ ਜਿਹੜੇ ਅਰਥਕੁਏਕ ਦੇ ਆਫਟਰ ਸ਼ੌਕਸ ਵੀ ਜਿਹੜੇ ਮੁੜ ਦੁਬਾਰਾ ਉੱਥੇ ਆਏ, ਜਿਸ ਕਰਕੇ ਇੱਕ ਵਾਰੀ ਫੇਰ ਤੜਥੱਲੀ ਜਿਹੜੀ ਕਹਿ ਸਕਦੇ ਆ ਵੀ ਉੱਥੇ ਮੱਚ ਗਈ ਹੈਗੀ ਆ ਦੁਬਾਰਾ। CNN ਵਾਲੇ ਉੱਥੇ ਗਰਾਊਂਡ ਦੇ ਉੱਤੇ ਸੀਗੇ, ਲਾ ਗੁਆਰੀਆ ਜਿੱਥੇ ਜ਼ਿਆਦਾ ਨੁਕਸਾਨ ਹੋਇਆ, ਤੇ ਕਰਾਕਸ ਜਿਹੜੀ ਵੈਨੇਜ਼ੁਏਲਾ ਦੀ ਰਾਜਧਾਨੀ ਆ, ਤੇ ਕਹਿੰਦੇ ਵੀ ਉਦੋਂ ਇਸ ਤਰੀਕੇ ਦੇ ਨਾਲ ਜਿਹੜੇ ਆਫਟਰ ਸ਼ੌਕਸ ਦਾ ਜਿਹੜਾ ਕਈਆਂ ਨੂੰ ਫਿਰ ਉੱਥੇ ਸਾਹਮਣਾ ਜਿਹੜਾ ਉਹ ਕਰਨਾ ਪਿਆ। ਕਹਿੰਦੇ ਵੀ ਜਿੱਥੇ ਸਰਚ ਐਂਡ ਰੈਸਕਿਊ ਐਫਰਟਸ ਦੇ ਵਿੱਚ ਕਿਤੇ ਕਿਤੇ ਖੁਸ਼ੀ ਵੀ ਮਿਲ ਰਹੀ ਆ, ਪਰ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਟਰੈਪ ਸੀਗੇ, ਕਈ ਇੱਕ ਔਰਤ ਤੇ ਇੱਕ ਜਿਹੜਾ ਛੋਟਾ ਬੱਚਾ ਇਨਫੈਂਟ, ਉਸ ਦਾ ਨਵ ਜਨਮਿਆ ਬੱਚਾ, ਉਸ ਨੂੰ ਜਿਹੜੇ ਰੈਸਕਿਊ ਕਰਨ ਵਾਲੇ ਆ, ਸਰਚ ਵਾਲੇ ਆ, ਉਹਨਾਂ ਨੇ 3 ਦਿਨਾਂ ਬਾਅਦ ਉਹ ਮਲਬੇ ਦੇ ਵਿੱਚ ਫਸੀ ਹੋਈ ਨੂੰ ਜਿਹੜਾ ਉਹ ਬਚਾਇਆ ਹੈਗਾ ਆ। ਸੋ ਉੱਥੇ ਜਦੋਂ ਉਹਨੂੰ ਕੱਢਿਆ ਗਿਆ, ਜੀਵਤ ਕੱਢਿਆ ਗਿਆ, ਉਸ ਔਰਤ ਨੂੰ ਤੇ ਉਸਦੇ ਨਵ ਜਨਮੇ ਬੱਚੇ ਨੂੰ, ਤਾਂ ਇੱਕ ਹਿਸਾਬ ਦੇ ਨਾਲ ਉੱਥੇ ਖੁਸ਼ੀ ਦੀ ਲਹਿਰ ਵੀ ਉਸ ਟਾਈਮ ਦੇ ਉੱਤੇ ਜਿਹੜੀ ਉਹ ਦੌੜੀ ਹੈਗੀ ਆ। US ਕਹਿ ਰਿਹਾ ਵੀ ਉਹ $300 ਮਿਲੀਅਨ ਕਮਿਟ ਕਰ ਚੁੱਕਾ ਆ, ਵੀ ਉਹ ਅਰਥਕੁਏਕ ਦੇ ਰਿਸਪੌਂਸ ਦੇ ਵਿੱਚ ਇਹਨਾਂ ਅਧਿਕਾਰੀਆਂ ਨੂੰ ਜਿਹੜਾ ਉੱਥੇ ਦੇ ਸਰਚ ਐਂਡ ਰੈਸਕਿਊ ਐਫਰਟਸ ਦੇ ਵਿੱਚ $300 ਮਿਲੀਅਨ ਦੀ ਸਪੋਰਟ ਜਿਹੜੀ ਉਹ ਕਰੇਗਾ। ਸਭ ਤੋਂ ਜ਼ਿਆਦਾ ਲਾ ਗੁਐਰਾ ਕਰਕੇ ਜਿਹੜਾ ਇਲਾਕਾ ਆ ਵੈਨੇਜ਼ੁਏਲਾ ਦੇ ਵਿੱਚ, ਉਹ ਸਭ ਤੋਂ ਹਾਰਡ ਹਿੱਟ ਹੋਇਆ ਦੱਸਿਆ ਜਾਂਦਾ ਹੈਗਾ ਆ। ਤੇ ਜਿਹੜੇ ਹਸਪਤਾਲਾਂ ਦੇ ਵਿੱਚ ਬਿਮਾਰ ਲੋਕ ਨੇ, ਪੇਸ਼ੈਂਟਸ ਨੇ ਜਿਹੜੇ ਪਹਿਲਾਂ ਤੋਂ ਆ, ਉਹਨਾਂ ਨੂੰ ਵੀ ਹੁਣ ਹੈਲਥ ਕੇਅਰ ਮਿਲਣੀ ਕਹਿੰਦੇ ਵੀ ਕਾਫੀ ਜ਼ਿਆਦਾ ਮੁਸ਼ਕਿਲ ਹੋਈ ਆ। ਹੈਲਥ ਅਧਿਕਾਰੀਆਂ ਨੇ ਜਿਹੜੇ ਵਾਰਨਿੰਗ ਦਿੱਤੀ ਹੈ, ਕਹਿੰਦੇ ਵੀ ਹਸਪਤਾਲ ਇਸ ਟਾਈਮ ਟੋਟਲੀ ਓਵਰਵੈਲਮ ਹੋ ਚੁੱਕੇ ਆ, ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਸ ਭੁਚਾਲ ਦੇ ਪੀੜਤ ਲੋਕ, ਫੱਟੜ ਲੋਕ, ਬਿਮਾਰ ਲੋਕ ਉਹ ਇਲਾਜ ਦੇ ਲਈ ਉੱਥੇ ਪਹੁੰਚ ਰਹੇ ਹੈਗੇ ਆ। ਸੋ ਸਰਚ ਐਂਡ ਰੈਸਕਿਊ ਵਰਕਰਸ ਵਾਲਿਆਂ ਦੇ ਲਈ ਹਰਜੋਤ ਸਿੰਘ ਜੀ ਥੱਲੋਂ ਮਲਬੇ ਚੋਂ ਲੋਕਾਂ ਨੂੰ ਲੱਭਣਾ ਉਹ ਬੜਾ ਔਖਾ ਕੰਮ ਆ, ਜਿੱਥੇ ਕੇਨਾਈਨਸ ਦੀ ਮਦਦ ਕੀਤੀ ਜਾ ਰਹੀ ਆ, ਨਵੀਂ ਟੈਕਨੋਲੋਜੀ ਵੀ ਜਿਹੜੀ ਆ ਉਸ ਦੀ ਵਰਤੋਂ ਹੋ ਰਹੀ ਹੈਗੀ ਆ। ਸੋ ਕਈ ਤਰੀਕੇ ਦੇ ਜਿਹੜੇ ਪ੍ਰੋਟੋਕਾਲ ਆ ਇੰਟਰਨੈਸ਼ਨਲ ਸਰਚ ਐਂਡ ਰੈਸਕਿਊ ਐਡਵਾਈਜ਼ਰੀ ਗਰੁੱਪ ਦੇ, ਉਹਨਾਂ ਦੀ ਮਦਦ ਲੈ ਕੇ ਕੋਆਰਡੀਨੇਟ ਜਿਹੜੇ ਆ ਉਹ ਐਫਰਟ ਕੀਤੇ ਜਾ ਰਹੇ ਹੈਗੇ ਆ। ਕਹਿੰਦੇ ਵੀ ਜਿੱਥੇ ਜਿੱਥੇ ਵੀ ਮਲਬੇ 'ਚ ਉਹਨਾਂ ਨੂੰ ਕੋਈ ਸੁਰਾਖ ਜਾਂ ਕੋਈ ਮੋਰੀ ਆਉਂਦੀ ਆ, ਤਾਂ ਉੱਥੇ ਸੁਣਨ ਦੀ ਕੋਸ਼ਿਸ਼ ਕਰਦੇ ਆ ਵੀ ਥੱਲੋਂ ਕੋਈ ਕਿਸੇ ਤਰੀਕੇ ਦੀ ਆਵਾਜ਼ ਤਾਂ ਨਹੀਂ ਜਿਹੜੀ ਉਹ ਆ ਰਹੀ। ਜਿੱਥੇ ਟੋਟਲ ਸਾਇਲੈਂਸ ਆ, ਖਾਸ ਕਰਕੇ ਉੱਥੇ ਜਦੋਂ ਕੋਈ ਹਲਚਲ ਜਾਂ ਆਵਾਜ਼ ਆਉਂਦੀ ਹੈ ਕਿਸੇ ਇਨਸਾਨ ਦੀ, ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਇਹਨਾਂ ਦੇ ਵਿੱਚ ਕੋਈ ਜੀਵਤ ਹੈਗਾ ਆ। ਸਪੈਸ਼ਲੀ ਟ੍ਰੇਨਡ ਡੌਗਸ ਨੇ, ਉਹ ਸਰਵਾਈਵਰਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ, ਜਿੱਥੇ ਬਹੁਤ ਹੀ ਜ਼ਿਆਦਾ ਟਾਈਟ ਸਪੇਸਿਸ ਆ, ਤੇ ਬੀਮਸ ਜਿਹੜੀਆਂ ਵਿਚਾਰੀਆਂ ਟੁੱਟ ਕੇ ਲੋਕਾਂ ਦੇ ਉੱਤੇ ਡਿੱਗੀਆਂ ਜਿਹੜੀਆਂ ਹੁੰਦੀਆਂ ਆ। ਇੱਥੋਂ ਤੱਕ ਕਿ ਮਾਈਕਰੋ ਡਰੋਨਸ ਦੀ, ਜਿਨ੍ਹਾਂ ਨੂੰ ਕਾਕਰੋਚ ਡਰੋਨਸ ਵੀ ਆਖਿਆ ਜਾਂਦਾ ਆ, ਉਹਨਾਂ ਦੀ ਵਰਤੋਂ ਇਸ ਮੌਕੇ ਕੀਤੀ ਜਾ ਰਹੀ ਆ, ਵੀ ਦੇਖਿਆ ਜਾਵੇ ਵੀ ਲੋਕ ਤਾਂ ਨਹੀਂ ਜੀਵਤ ਜਿਹੜੇ ਉਹ ਹੈਗੇ। ਅਕਸਰ ਇਹ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦਾ ਵੀ ਹੁਣੇ ਮਲਬਾ ਹਟਾਉਣਾ ਕਿਉਂ ਨਹੀਂ ਸ਼ੁਰੂ ਕੀਤਾ ਜਾ ਰਿਹਾ ਜਿਹੜੀ ਹੈਵੀ ਮਸ਼ੀਨਰੀ ਦੇ ਨਾਲ। ਉਸ ਦੇ ਪਿੱਛੇ ਕਾਰਨ ਇਹੀ ਹੁੰਦਾ ਆ, ਮਲਬੇ ਨੂੰ ਇਸ ਲਈ ਨਹੀਂ ਉਦੋਂ ਹਿਲਾਇਆ ਜਾਂਦਾ ਜ਼ਿਆਦਾ ਵੀ ਜੇ ਕੋਈ ਥੱਲੇ ਜੀਵਤ ਆ ਤੇ ਇਹ ਨਾ ਹੋਵੇ ਵੀ ਹਿਲਾਉਣ ਦੇ ਚੱਕਰ 'ਚ ਮਲਬਾ ਤੇ ਉਹ ਬੰਦਾ ਹੋਰ ਉਸ ਦੇ ਵਿੱਚ ਹੇਠਾਂ ਦੱਬ ਕੇ ਜਿਹੜਾ ਉਹ ਮਰ ਜਿਹੜਾ ਹੋ ਜਾਵੇ। ਸੋ ਇਸ ਲਈ ਕਈ ਦਿਨਾਂ ਤੱਕ ਇਦਾਂ ਹੀ ਮਲਬੇ ਦੇ ਵਿੱਚ ਚਾਹੇ ਡੌਗਸ ਦੀ ਮਦਦ ਦੇ ਨਾਲ, ਚਾਹੇ ਟੈਕਨੋਲੋਜੀ ਦੀ ਮਦਦ ਦੇ ਨਾਲ, ਚਾਹੇ ਆਪਣੇ ਲੋਕਾਂ ਦੀ ਜਿਹੜੀ ਉਹ ਦੇਖਣ ਦੀ ਮਦਦ ਦੇ ਨਾਲ, ਸੁਣਨ ਦੀ ਜਿਹੜੀ ਸ਼ਕਤੀ ਦੇ ਨਾਲ, ਇਹ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜੇ ਕੋਈ ਫਸਿਆ ਪਿਆ ਆ ਉਸ ਮਲਬੇ 'ਚ ਤੇ ਉਹ ਜੀਵਤ ਆ, ਤਾਂ ਉਸ ਨੂੰ ਸੁਰੱਖਿਅਤ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਜਾਵੇ। ਵੈਨੇਜ਼ੁਏਲਾ ਦੇ ਵਿੱਚ ਰਿਕਵਰੀ ਸੈਂਟਰ ਜਿਹੜੇ ਇਸ ਟਾਈਮ ਬਣਾਏ ਜਾ ਰਹੇ ਆ, ਜਿੱਥੇ ਕਿ ਦੁਨੀਆ ਭਰ ਤੋਂ ਜਿਹੜੀ ਸਮੱਗਰੀ ਆ ਉਹ ਇਸ ਮੁਲਕ ਦੇ ਵਿੱਚ ਪਹੁੰਚਾਈ ਜਿਹੜੀ ਉਹ ਜਾ ਰਹੀ ਆ, ਜੋ ਕਿ ਕਈ ਹਜ਼ਾਰ ਟਨਾਂ ਦੇ ਹਿਸਾਬ ਦੇ ਨਾਲ ਦੂਰੋਂ ਨੇੜਿਓਂ ਜਿਹੜੀ ਉਹ ਪਹੁੰਚ ਰਹੀ ਆ, ਤਾਂ ਜੋ ਜਿਹੜੇ ਐਫਰਟਸ ਆ ਵਿਸ਼ਵ ਪੱਧਰ ਦੇ ਉੱਤੇ, ਗਲੋਬਲ ਪੱਧਰ ਦੇ ਉੱਤੇ ਉਹਨਾਂ ਦੀ ਜਿਹੜੀ ਉਹ ਮਦਦ ਜਿਹੜੀ ਉਹ ਕੀਤੀ ਜਾ ਸਕੇ। ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ ਉਹ ਲੋਕਾਂ ਨੂੰ ਹਰ ਤਰੀਕੇ ਦੀ ਮਦਦ ਦੀ ਪਵੇਗੀ। ਰੈਸਕਿਊ ਜਿਹੜਾ ਕ੍ਰਿਊ ਆ ਤੇ ਵਲੰਟੀਅਰਸ ਹਜੇ ਵੀ ਜੋ ਰੋਲ ਹੈਗਾ ਉਹਦੇ ਵਿੱਚੋਂ ਲੋਕਾਂ ਨੂੰ ਕੱਢ ਰਹੇ ਆ। 72 ਘੰਟੇ ਦਾ ਸਮਾਂ ਹੋ ਗਿਆ। 1430 ਲੋਕ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ।
ਅਮਰੀਕਾ ਨੇ $300 ਮਿਲੀਅਨ ਦਾ ਜਿਹੜਾ ਵਾਅਦਾ ਕੀਤਾ ਹੈਗਾ। ਯੂਨਾਈਟਿਡ ਨੇਸ਼ਨਸ ਨੇ ਇਹ ਕਿਹਾ ਵੀ ਉਹ $6.76 ਮਿਲੀਅਨ ਸ਼ੈਲਟਰ, ਸੇਫ ਵਾਟਰ ਤੇ ਹੋਰ ਮੈਡੀਕਲ ਕੇਅਰ ਦੇ ਲਈ ਜੋ ਹੈਲਪ ਆ ਉਹ ਕਰਨਗੇ। ਸੋ ਬੜੇ ਚਮਤਕਾਰ ਵੀ ਹੋ ਰਹੇ ਹੈਗੇ ਆ। ਇੱਕ ਫਾਦਰ ਤੇ ਉਹਦਾ ਮੁੰਡਾ ਜਿਹੜਾ ਆ 4 ਦਿਨਾਂ ਬਾਅਦ ਜੀਂਦੇ ਜਿਹੜੇ ਆ ਭੁਚਾਲ ਦੇ ਜਿਹੜੇ ਮਲਬੇ ਦੇ ਥੱਲੇ ਦੱਬੇ ਹੋਏ ਸੀ ਉਹਨਾਂ ਨੂੰ ਕੱਢਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਸੋ ਫਾਰ 33 ਪੀਪਲ ਜਿਹੜੇ ਰੈਸਕਿਊ ਕੀਤੇ ਗਏ ਆ, ਜਿਹੜੇ ਜੀਂਦੇ ਮਲਬੇ ਦੇ ਵਿੱਚੋਂ ਕੱਢੇ ਗਏ ਹੈਗੇ ਆ। ਸੋ ਲੱਗੇ ਹੋਏ ਆ ਲੋਕ, ਪਰ ਜਿਹੜੇ ਇੱਕ ਤਾਂ ਪੋਲੀਟੀਕਲੀ ਉਸ ਮੁਲਕ ਦੇ ਉੱਤੇ ਕਾਫੀ ਜਿਹੜਾ ਮੈਸਅਪ ਆ ਤੇ ਦੂਜਾ ਇਕਨੋਮੀ ਕਾਫੀ ਬੈਡ ਹੈਗੀ ਆ। ਸੋ ਜਿਹੜੇ ਆਮ ਲੋਕ ਆ ਵਿਚਾਰੇ ਬਹੁਤ ਸਫਰ ਕਰ ਰਹੇ। ਜੀ, ਬਿਲਕੁਲ।